ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ ਪ੍ਰੋਗਰਾਮ ਸੱਚੋ ਸੱਚ ਵਿੱਚ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ। ਅੱਜ 26 ਫਰਵਰੀ 2014 15 ਫੱਗਣ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ। ਮੇਰੇ ਨਾਲ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਬੈਠੇ ਹੋਏ ਹਨ। ਆਓ ਉਹਨਾਂ ਨਾਲ ਮਿਲ ਕੇ ਅੱਜ ਦਾ ਪ੍ਰੋਗਰਾਮ ਸ਼ੁਰੂ ਕਰੀਏ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਅੱਜ ਦਾ ਕੋਈ ਅਹਿਮ ਮੁੱਦਾ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ। ਹਾਂਜੀ, ਅੱਜ ਦੀਆਂ ਖਬਰਾਂ ਦੇ ਵਿੱਚ ਹਾਲਾਂਕਿ ਇਹ ਖਬਰ ਤਾਂ ਇੱਕ ਦਿਨ ਪੁਰਾਣੀ ਹੈ, ਪਰ ਕਿਉਂਕਿ ਇਸ ਦੀ ਬਹੁਤ ਚਰਚਾ ਨਹੀਂ ਹੋਈ, ਨਾ ਹੀ ਵਰਨੈਕੂਲਰ ਮੀਡੀਆ 'ਚ ਹੋਈ, ਦੇਸੀ ਮੀਡੀਆ 'ਚ, ਨਾ ਹੀ ਭਾਰਤ ਦੇ ਅਖੌਤੀ ਨੈਸ਼ਨਲ ਮੀਡੀਆ ਨੇ ਇਸ ਨੂੰ ਕੋਈ ਇੰਪੋਰਟੈਂਸ ਦਿੱਤੀ, ਕਿਉਂਕਿ ਬਹੁਤ ਸਾਰਾ ਮੀਡੀਆ ਜਿਹੜਾ ਹੈ ਉਹ ਆਲਰੇਡੀ ਕਾਰਪੋਰੇਟ ਸੈਕਟਰ ਦੇ ਵਿੱਚ ਅੰਬਾਨੀ ਭਰਾ ਹੋਣ ਜਾਂ ਦੂਸਰੇ ਲੋਕ ਹੋਣ, ਉਹਨਾਂ ਨੇ ਖਰੀਦਿਆ ਹੋਇਆ। ਔਰ ਨਤੀਜੇ ਦੇ ਤੌਰ 'ਤੇ ਉੱਥੇ ਤਾਂ ਉਹਨਾਂ ਨੇ ਇਹੀ ਹਵਾ ਚਲਾਈ ਹੋਈ ਹੈ ਜੀ ਕਿ ਨਰਿੰਦਰ ਮੋਦੀ ਜਿਹੜਾ ਹੈ ਉਹੀ ਜਿਹੜਾ ਹੈ ਉਹ ਲੀਡ ਕਰ ਰਿਹਾ ਹੈ। ਔਰ ਹਾਲਾਂਕਿ ਇੱਕ ਰਿਪੋਰਟ ਹੋਰ ਵੀ ਹੈ ਵੀ ਕਿਵੇਂ ਇੱਕ ਟੀਵੀ ਚੈਨਲ ਨੇ ਸਟਿੰਗ ਆਪਰੇਸ਼ਨ ਕਰਕੇ ਸਾਬਤ ਕੀਤਾ ਹੈ ਕਿ ਕਿਵੇਂ 11 ਪ੍ਰਮੁੱਖ ਉਹਨਾਂ ਦੀਆਂ ਜਿਹੜੀਆਂ ਸਰਵੇ ਏਜੰਸੀਆਂ ਨੇ ਉਹ ਪੈਸੇ ਲੈ ਕੇ ਨਤੀਜੇ ਕੱਢ ਰਹੀਆਂ। ਉਹਦਾ ਫਿਰ ਅਸੀਂ ਜ਼ਿਕਰ ਕਰਾਂਗੇ। ਪਰ ਇਸ ਸਭ ਦੇ ਬਾਵਜੂਦ ਜਿਹੜੀਆਂ ਡਿਵੈਲਪਮੈਂਟਸ ਇਸ ਦੇ ਉਲਟ ਹੋ ਰਹੀਆਂ ਨੇ, ਜਿਹੜੀਆਂ ਇਸ ਗੱਲ ਨੂੰ ਝੁਠਲਾ ਰਹੀਆਂ ਨੇ ਕਿ ਨਰਿੰਦਰ ਮੋਦੀ ਹਵਾ ਇੱਕ ਆਰਟੀਫਿਸ਼ੀਅਲੀ ਕ੍ਰੀਏਟਡ ਹਵਾ ਹੈ, ਉਹਦੇ 'ਚ ਇੱਕ ਮੁੱਖ ਖਬਰ ਜਿਹੜੀ 2 ਦਿਨ ਪਹਿਲਾਂ ਦਿੱਲੀ ਦੇ ਵਿੱਚ 7 ਖੇਤਰੀ ਪਾਰਟੀਆਂ ਨੇ ਔਰ ਉਹਨਾਂ 'ਚ 4 ਖੱਬੇ ਪੱਖੀ ਧਿਰਾਂ ਨੇ ਥਰਡ ਫਰੰਟ ਦਾ ਐਲਾਨ ਕੀਤਾ ਹੈ। ਔਰ ਉਹਦੇ 'ਚ ਜਿਹੜੀਆਂ ਪ੍ਰਮੁੱਖ ਖੇਤਰੀ ਪਾਰਟੀਆਂ ਉਹਨਾਂ ਦੇ ਵਿੱਚ ਆਲ ਇੰਡੀਆ ਅੰਨਾ DMK, ਇਹਦਾ ਸੰਬੰਧ ਜਿਹੜਾ ਹੈ ਇਹ ਤਮਿਲਨਾਡੂ ਦੇ ਨਾਲ ਹੈ। ਜੈ ਲਲਿਤਾ ਹੈ ਉੱਥੇ ਗਵਰਨ ਕਰਦੀ ਹੈ ਔਰ ਲਗਭਗ 45 ਸੀਟਾਂ ਤਮਿਲਨਾਡੂ 'ਚੋਂ ਨੇ ਪਾਰਲੀਮੈਂਟ ਦੇ ਵਿੱਚ। ਅਸਾਮ ਗਣ ਪਰਿਸ਼ਦ, ਉਹਦਾ ਪ੍ਰਫੁੱਲਾ ਮਹੰਤਾ ਚੀਫ ਮਿਨਿਸਟਰ ਵੀ ਰਿਹਾ, ਅਸਾਮ ਦੀ ਪ੍ਰਮੁੱਖ ਰੀਜਨਲ ਪਾਰਟੀ ਹੈ। ਬੀਜੂ ਜਨਤਾ ਦਲ, ਇਹਨਾਂ ਦੀ ਸਰਕਾਰ ਹੈ ਉੜੀਸਾ ਦੇ ਵਿੱਚ, ਬੀਜੂ ਪਟਨਾਇਕ ਦਾ ਮੁੰਡਾ ਹੈ ਨਵੀਨ ਪਟਨਾਇਕ, ਸੋ ਇਹ ਵੀ ਰੂਲਿੰਗ ਪਾਰਟੀ ਹੈ ਉੜੀਸਾ ਦੀ। SP ਸੋਸ਼ਲਿਸਟ ਪਾਰਟੀ ਹੈ ਯੂਪੀ ਦੇ ਵਿੱਚ, ਅਭਿਲੇਖ ਯਾਦਵ ਜਿਹੜਾ ਕਿ ਮੁਲਾਇਮ ਸਿੰਘ ਯਾਦਵ ਦਾ ਮੁੰਡਾ ਹੈ, ਉਹ ਯੂਪੀ ਦੇ ਵਿੱਚ ਰੂਲ ਕਰਦੇ ਨੇ। ਇਸ ਤਰ੍ਹਾਂ ਝਾਰਖੰਡ ਵਿਕਾਸ ਮੰਚ, ਇਹ ਵੀ ਪ੍ਰਮੁੱਖ ਧਿਰ ਹੈ ਝਾਰਖੰਡ ਦੀ। ਮੈਨੂੰ ਨਹੀਂ ਪਤਾ ਵੀ ਹੁਣ ਇਹਦਾ ਕਿੰਨਾ ਕੁ ਰੂਲਿੰਗ 'ਚ ਹੈ, ਲੇਕਿਨ ਇਹਨਾਂ ਨੇ ਆਲਰੇਡੀ ਇਹਨਾਂ ਦੀ ਰੂਲਿੰਗ ਰਹੀ ਹੈ। ਜਨਤਾ ਦਲ ਯੂਨਾਈਟਿਡ, ਹੁਣ ਇਹ ਉਹ ਪਾਰਟੀ ਹੈ ਜਿਸ ਦਾ ਨਤੀਸ਼ ਕੁਮਾਰ ਬਿਹਾਰ ਦੇ ਵਿੱਚ ਚੀਫ ਮਿਨਿਸਟਰ ਹੈ। ਔਰ ਜਨਤਾ ਦਲ ਸ਼ਰਦ ਪਵਾਰ ਜਿਸ ਦਾ ਜਿਹਦੇ ਨਾਲ ਜੁੜਿਆ ਹੈ ਜਨਤਾ ਦਲ S, ਇਹ ਵੀ ਇੱਕ ਪਾਵਰਫੁਲ ਐਂਟੀਟੀ ਹੈ। ਹੁਣ ਇਹਨਾਂ ਦੇ ਨਾਲ 4 ਖੱਬੇ ਪੱਖੀ ਪਾਰਟੀਆਂ CPI, CPM, RSP ਤੇ AIFP। ਹੁਣ ਇਹਨਾਂ 11 ਪਾਰਟੀਆਂ ਨੇ ਅਨਾਊਂਸ ਕੀਤਾ ਹੈ ਕਿ ਅਸੀਂ ਥਰਡ ਫਰੰਟ ਬਣਾ ਰਹੇ, ਜਿਹੜਾ ਕਿ ਕਾਂਗਰਸ ਔਰ BJP ਦੋਨੋਂ ਹੀ ਇੱਕੋ ਹੀ ਨੀਤੀ ਤੇ ਚੱਲਣ ਵਾਲੀਆਂ, ਇਹਨਾਂ ਦੀਆਂ ਇੱਕੋ ਹੀ ਨੀਤੀਆਂ ਨੇ ਔਰ ਇਹਨਾਂ ਨੂੰ ਅਸੀਂ ਬਾਹਰ ਰੱਖਾਂਗੇ। ਔਰ ਜਿਹੜਾ ਵੀ ਪ੍ਰਾਈਮ ਮਿਨਿਸਟਰੀਅਲ ਕੈਂਡੀਡੇਟ ਅਸੀਂ ਬਾਅਦ 'ਚ ਡਿਸਾਈਡ ਕਰਾਂਗੇ ਵੀ ਕੌਣ ਪ੍ਰਧਾਨ ਮੰਤਰੀ ਪਦ ਦਾ ਉਮੀਦਵਾਰ ਹੋਏਗਾ। ਸੋ ਜਿਹੜਾ ਇਹ ਇਹਨਾਂ ਨੇ ਬੜਾ ਇੱਕ ਫੈਸਾਡ ਬਣਾਇਆ ਹੋਇਆ ਹੈ ਕਿ ਜੀ ਜੇ ਕਾਂਗਰਸ ਨਾ ਹੋਈ ਤਾਂ ਕਾਂਗਰਸ ਲੂਜ਼ ਕਰੇਗੀ ਤੇ BJP ਉਹਦਾ ਫਾਇਦਾ ਲਏਗੀ। ਹੁਣ ਜੇ ਤੁਸੀਂ ਇਹਨਾਂ ਦੋਨਾਂ ਖਬਰਾਂ ਨੂੰ ਰਲਾ ਕੇ ਦੇਖਦੇ ਹੋ ਕਿ ਝੂਠੇ ਜਿਹੜੇ ਨੇ ਸਰਵੇ ਜਿਨ੍ਹਾਂ ਦੇ ਵਿੱਚ ਨਰਿੰਦਰ, ਔਰ ਮੈਂ ਹਮੇਸ਼ਾ ਬਾਰ-ਬਾਰ ਇਹ ਕਹਿੰਦਾ ਵੀ ਪਹਿਲੀ ਵੇਵ ਤਾਂ ਗੱਲ ਦੂਰ ਦੀ ਛੱਡੋ, ਗਰਾਊਂਡ ਰਿਐਲਿਟੀ 'ਚ ਦੇਖੋ ਵੀ ਨਰਿੰਦਰ ਮੋਦੀ ਜਾਂ BJP ਦੀਆਂ ਜੜ੍ਹਾਂ ਕਿਹੜੇ ਖੇਤਰ 'ਚ ਨੇ। ਹੁਣ ਜੇ ਇਸ ਫਰੰਟ ਦੀ ਗੱਲ ਹੀ ਕਰੀਏ, ਤਮਿਲਨਾਡੂ ਦੀਆਂ 45 ਸੀਟਾਂ ਇੱਕ ਪਾਸੇ ਚਲੀਆਂ ਜਾਂਦੀਆਂ ਨੇ। ਉੜੀਸਾ ਦੇ ਵਿੱਚ ਜਿਹੜੀਆਂ ਪਾਰਲੀਮੈਂਟ ਦੀਆਂ ਸੀਟਾਂ ਉਹ ਉੜੀਸਾ ਦਲ ਨੂੰ, ਬੀਜੂ ਦਲ ਨੂੰ ਜਾਂਦੀਆਂ। ਯੂਪੀ ਦੇ ਵਿੱਚ ਵੀ ਇੰਨੀਆਂ ਕੁ ਜਿਹੜੀਆਂ ਨੇ, ਮੇਰਾ ਖਿਆਲ ਹੈ ਉੱਥੇ ਤਾਂ ਸ਼ਾਇਦ ਕਿਉਂਕਿ 85 ਸੀਗੀਆਂ ਪਹਿਲਾਂ ਉੱਤਰਾਖੰਡ ਬਣਨ ਤੋਂ ਪਹਿਲਾਂ, ਹੁਣ ਵੀ 60 ਦੇ ਨੇੜੇ ਤੇੜੇ ਹੋਣਗੇ। ਉੱਥੇ ਇਹਨਾਂ ਤੋਂ ਇਲਾਵਾ ਰੂਲਿੰਗ ਪਾਰਟੀ ਤਾਂ ਹੈ ਹੀ ਹੈ ਸੋਸ਼ਲਿਸਟ ਪਾਰਟੀ ਦੀ, ਮਾਇਆਵਤੀ ਵੀ ਕੋਈ ਨਰਿੰਦਰ ਮੋਦੀ ਦੇ ਨਾਲ ਨਹੀਂ ਰਲੀ ਹੋਈ, ਉਹਦੀ ਆਪਣੀ ਧਿਰ ਹੈ। ਇਸ ਤੋਂ ਇਲਾਵਾ ਜੇ ਤੁਸੀਂ ਬੰਗਾਲ ਦੇ ਹਵਾਲੇ ਨਾਲ ਦੇਖੋ, 45 ਦੇ ਕਰੀਬ ਸੀਟਾਂ ਉੱਥੋਂ ਨੇ। ਮਮਤਾ ਬੈਨਰਜੀ ਜਿਹੜੀ ਹੈ ਉਹ BJP ਦੇ ਨਾਲ ਜਾਣ ਵਾਲੀ ਨਹੀਂ ਹੈ। ਹੁਣ ਇਹਨਾਂ ਸਾਰਿਆਂ ਚੋਂ ਲੈ ਦੇ ਕੇ ਇੱਕ ਰਾਜਸਥਾਨ ਤੇ ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਉੱਤਰਾਖੰਡ 'ਚ ਵੀ ਕਾਂਗਰਸ ਦੀ ਸਰਕਾਰ ਹੈ। ਸੋ ਇਹਨਾਂ ਦਾ ਫਿਰ ਕਿੱਥੇ ਬੇਸ ਹੈ? ਇਸੇ ਤਰ੍ਹਾਂ ਨਾਰਥ ਈਸਟ ਹੈ, ਸਾਰੇ ਅਸਾਮ, ਮਨੀਪੁਰ, ਮੇਘਾਲਿਆ, ਉੱਥੇ ਇਹਨਾਂ ਦੀਆਂ ਕੋਈ ਰੂਟਸ ਨਹੀਂ। ਨਰਿੰਦਰ ਮੋਦੀ ਦੀਆਂ ਸੀਟਾਂ ਕਿੱਥੇ ਲਾਈ ਕਰਦੀਆਂ? ਦਿੱਲੀ ਵੀ ਇਹਨਾਂ ਦੇ ਹੱਥੋਂ ਨਿਕਲ ਗਈ ਕਿਉਂਕਿ ਆਮ ਆਦਮੀ ਪਾਰਟੀ ਨੇ ਜਿਸ ਤਰੀਕੇ ਨਾਲ ਅਸੈਂਬਲੀ ਦੇ ਵਿੱਚ ਆਪਣੀ ਪਰਫਾਰਮੈਂਸ ਦਿਖਾਈ ਹੈ। ਹੁਣ ਇਸੇ ਤਰ੍ਹਾਂ ਹਰਿਆਣੇ ਦੇ ਵਿੱਚ, ਹਰਿਆਣਾ BJP ਸਮਝਦੀ ਸੀ ਕਿ ਜਿਹੜਾ ਹੁੱਡਾ ਹੈ, ਭੁਪਿੰਦਰ ਹੁੱਡਾ, ਉਹ ਜਾਏਗਾ, ਅਸੀਂ ਆਵਾਂਗੇ।
ਹੁਣ ਉਹ ਕੇਜਰੀਵਾਲ ਦੀ ਹੋਮ ਸਟੇਟ ਹੈ, ਕੇਜਰੀਵਾਲ ਉੱਥੋਂ ਦਾ ਹੀ ਜੰਮਪਲ ਹੈ ਔਰ ਆਲਰੇਡੀ ਉਹਨੇ ਭੁਪਿੰਦਰ ਹੁੱਡੇ ਦੇ ਗੜ੍ਹ 'ਚ ਰੋਹਤਕ ਦੇ ਵਿੱਚ ਉਹਦੀ ਕਨਸਟੀਚੁਐਂਸੀ 'ਚ ਰੈਲੀ ਕੀਤੀ, ਜਿਹਦੇ 'ਚ ਕਿ ਹਜ਼ਾਰਾਂ ਲੋਕ ਆਏ ਆਫ ਦੇ ਰੋਨ, ਕੋਈ ਢੋਏ ਨਹੀਂ ਗਏ ਜਿਵੇਂ ਜਗਰਾਵਾਂ 'ਚ ਢੋ ਕੇ ਸਾਰਾ 30-40 ਹਜ਼ਾਰ ਬੰਦਾ ਇਕੱਠਾ ਕੀਤਾ ਇਹਨਾਂ ਨੇ ਸਾਰੀ ਸਰਕਾਰੀ ਮਸ਼ੀਨਰੀ ਲਾ ਕੇ। ਸੋ ਆਮ ਆਦਮੀ ਪਾਰਟੀ ਦੀਆਂ ਇਨਰੋਡਸ ਨੇ ਔਰ ਉਹਨਾਂ ਦਾ ਨੁਕਸਾਨ ਇਹਨਾਂ ਨੂੰ ਹੋਣਾ। ਸੋ ਅਸੀਂ ਸਮਝਦੇ ਹਾਂ ਕਿ ਇਹ ਸਾਡੇ ਐਂਗਲ ਤੋਂ, ਹੁਣ ਇਹਦੇ 'ਚੋਂ ਸਿੱਖ ਨੁਕਤਾ ਨਿਗਾਹ ਕੀ ਹੈ, ਸਾਡੇ ਭਾਵੇਂ ਇਹ ਬਣ ਜਾਏ ਉਹ ਬਣ ਜਾਏ, ਪਰ ਅਸੀਂ ਇਹ ਸਮਝਦੇ ਹਾਂ ਵੀ ਜਿੰਨਾ ਇਹ ਗੰਧਲ ਚੌਲ ਪਏਗਾ, ਭੰਬਲ ਭੂਸਾ ਪਏਗਾ ਇਹਨਾਂ ਦਾ ਇੱਕ ਦੂਜੇ ਦੇ ਨਾਲ, ਉਨਾ ਘੱਟ ਗਿਣਤੀਆਂ ਦਾ ਫਾਇਦਾ ਹੁੰਦਾ। ਔਰ ਇਸ ਬਾਰੇ ਮੈਨੂੰ ਯਾਦ ਹੈ ਕਾਂਸ਼ੀ ਰਾਮ ਜਿਹੜੇ ਬਹੁਜਨ ਸਮਾਜ ਪਾਰਟੀ ਦੇ ਫਾਊਂਡਰ ਰਹੇ ਨੇ, ਇੱਕ ਚੋਣਾਂ ਤੋਂ ਪਹਿਲਾਂ ਉਹਨਾਂ ਨੂੰ ਪੁੱਛਿਆ ਸੀ ਕਿ ਜੀ ਕੀ ਤੁਸੀਂ ਸਮਝਦੇ ਹੋ ਕਿ ਚੋਣਾਂ ਤੋਂ ਬਾਅਦ ਦਿੱਲੀ ਦੇ ਵਿੱਚ ਸਥਿਰ ਸਰਕਾਰ ਬਣੇਗੀ, ਸਟੇਬਲ ਗਵਰਨਮੈਂਟ? ਤੇ ਉਹਨੂੰ ਪੱਤਰਕਾਰ ਨੂੰ ਫੌਰਨ ਕਹਿੰਦੇ ਤੈਨੂੰ ਕਿਹਨੇ ਕਿਹਾ ਵੀ ਅਸੀਂ ਸਥਿਰ ਗਵਰਨਮੈਂਟ ਚਾਹੁੰਦੇ? ਅਸੀਂ ਬਿਲਕੁਲ ਨਹੀਂ ਚਾਹੁੰਦੇ ਕਿ ਵੀ ਤੁਹਾਡੀ ਸਟੇਬਲ ਗਵਰਨਮੈਂਟ ਦਾ ਮਤਲਬ ਹੋਏਗਾ ਹਿੰਦੂਤਵੀ ਗਵਰਨਮੈਂਟ ਜਿਹੜੀ ਕਿ ਘੱਟ ਗਿਣਤੀਆਂ ਨੂੰ ਕੁੱਟ ਚਾੜੇ, ਦਲਿਤਾਂ ਦੇ ਨਾਲ ਬਦਸਲੂਕੀ ਕਰੇ। ਸੋ ਉਹਨਾਂ ਨੇ ਕਿਹਾ ਜੀ ਸਾਨੂੰ ਸੂਟ ਹੀ ਇਹ ਕਰਦਾ ਹੈ ਵੀ ਉੱਥੇ ਕਨਫਿਊਜ਼ਨ ਰਹੇ ਤਾਂ ਕਿ ਉਹਦੇ ਚੋਂ ਹੀ ਸਾਡਾ ਦਲਿਤਾਂ ਦਾ ਔਰ ਘੱਟ ਗਿਣਤੀਆਂ ਦਾ ਭਲਾ ਹੋ ਸਕਦਾ। ਔਰ ਮੈਂ ਸਮਝਦਾ ਵੀ ਇੰਨੀ ਵਾਈਜ਼ ਸਟੇਟਮੈਂਟ ਹੈ। ਔਰ ਅੱਜ ਵੀ ਜਿਹੜੇ ਲੋਕ ਕਈ ਵਾਰੀ ਖਾਮਖਾਈ ਜਿਹੜੀ ਹੈ ਉਹ ਦਿੱਲੀ ਦੇ ਵੈਲਵਿਸ਼ਰ ਬਣੇ ਹੁੰਦੇ ਨੇ, ਉਹਨਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਉੱਥੇ ਕੋਈ ਇਸ ਕਿਸਮ ਦੀ ਯੂਨਿਟਰੀ ਥਿੰਕਿੰਗ, ਔਰ ਇਹ ਜਿਹੜਾ ਬੀਜੇਪੀ ਨੇ ਪ੍ਰਚਾਰਿਆ ਹੋਇਆ ਸੀ ਜਾਂ RSS ਦਾ ਏਜੰਡਾ ਰਿਹਾ ਹੈ ਕਿ ਜੀ ਵਨ ਪੀਪਲ, ਵਨ ਰੇਸ, ਵਨ ਲੈਂਗੁਏਜ, ਉਹਦੀ ਫੂਕ ਤਾਂ ਸ਼ਿਵ ਸੈਨਾ ਨਹੀਂ ਕੱਢ ਦਿੱਤੀ। ਹੁਣ ਸ਼ਿਵ ਸੈਨਾ ਅਦਰਵਾਈਜ਼ ਸਮਰਥਕ ਬਣੀ ਹੋਈ ਹੈ ਨਰਿੰਦਰ ਮੋਦੀ ਦੀ, ਪਰ ਕਿਵੇਂ ਉਹਨਾਂ ਨੇ ਉੱਥੋਂ ਬਿਹਾਰ UP ਦੇ ਭਈਏ ਭਜਾਏ ਨੇ। ਹੁਣ ਹਿੰਦੂਤਵਾ ਕਿੱਥੇ ਗਿਆ? ਜੇ ਤੁਸੀਂ ਕਹਿੰਦੇ ਹੋ ਕਿ ਜੀ ਵਨ ਲੈਂਡ, ਵਨ ਪੀਪਲ, ਫਿਰ ਮਹਾਰਾਸ਼ਟਰ ਚੋਂ ਭਈਏ ਕਿਉਂ ਕੱਢੇ ਜਾ ਰਹੇ ਨੇ? ਗੁਜਰਾਤੀਆਂ ਨੂੰ ਵੀ ਉਹ ਟੋਲਰੇਟ ਕਰਨ ਨੂੰ ਤਿਆਰ ਨਹੀਂ। ਉਸ ਤੋਂ ਪਹਿਲਾਂ ਉਹਨਾਂ ਨੇ ਤਾਮਿਲ ਕੱਢੇ ਸੀ। ਸੋ ਜਿਹੜੀ ਨੈਸ਼ਨੈਲਿਟੀ ਹੈ, ਇਹਦਾ ਮਤਲਬ ਹੈ ਵੀ ਦਿੱਲੀ ਦੀ ਨੈਸ਼ਨੈਲਿਟੀ ਜਾਂ ਇੰਡੀਆ ਨੈਸ਼ਨੈਲਿਟੀ ਕੋਈ ਨੈਸ਼ਨੈਲਿਟੀ ਨਹੀਂ। ਨੈਸ਼ਨੈਲਿਟੀ ਤਾਂ ਲੋਕਾਂ ਦੀ ਹੈ, ਉਹਦੇ ਵਿੱਚ ਮਹਾਰਾਸ਼ਟਰਨ ਦੀ ਮਹਾਰਾਸ਼ਟਰੀਅਨ ਆਈਡੈਂਟੀਟੀ ਹੈ, ਗੁਜਰਾਤੀਆਂ ਦੀ ਗੁਜਰਾਤ ਨਾਲ ਜੁੜੀ ਹੋਈ ਹੈ, ਸਿੱਖਾਂ ਦੀ ਪੰਜਾਬ ਨਾਲ ਜੁੜੀ ਹੋਈ ਹੈ। ਸੋ ਇਸ ਹਵਾਲੇ ਨਾਲ ਅਸੀਂ ਸਮਝਦੇ ਹਾਂ ਵੀ ਇਹ ਇੱਕ ਪੋਜ਼ਿਟਿਵ ਡਿਵੈਲਪਮੈਂਟ ਹੈ ਇਸ 11 ਪਾਰਟੀਆਂ ਦੇ ਫਰੰਟ ਦਾ ਸਾਹਮਣੇ ਹੋਣਾ। ਔਰ ਅਗੇਨ ਜਿਹੜੇ ਗੱਲ ਅਸੀਂ ਅਫਸੋਸ ਨਾਲ ਹੀ ਕਵਾਂਗੇ ਕਿ ਸਾਡੀ ਧਿਰ ਜਿਹੜੀ ਸਿੱਖਾਂ ਦੀ ਧਿਰ ਹੈ ਜਾਂ ਪੰਜਾਬ 'ਚ ਅਕਾਲੀ ਦਲ ਇੱਕ ਖੇਤਰੀ ਪਾਰਟੀ ਦੇ ਤੌਰ ਤੇ ਜਿਸ ਦਾ ਵਿਕਾਸ ਪਿਛਲੇ 80-90 ਸਾਲ 'ਚ ਹੋਇਆ, ਉਹ ਰੋਂਗ ਸਾਈਡ ਦੇ ਉੱਤੇ ਖੜੀ ਹੈ। ਅਦਰਵਾਈਜ਼ ਜੇ ਇਹ ਇਮਾਨਦਾਰ ਹੋਣ, ਭਾਰਤ ਦੇ ਫੈਡਰਲ ਢਾਂਚੇ ਦੀ ਭਾਵੇਂ ਗੱਲ ਹੀ ਕਰਦੇ ਹੋਣ, ਆਨੰਦਪੁਰ ਦਾ ਮਤਾ ਇਹੀ ਗੱਲ ਕਰਦਾ ਹੈ। ਸੋ ਇਹਨਾਂ ਦੀ ਥਾਂ ਤਾਂ ਫਿਰ ਇਹਨਾਂ ਖੇਤਰੀ ਪਾਰਟੀਆਂ ਦੀ ਲੀਡਰਸ਼ਿਪ ਵਿੱਚ ਸੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਪਿਛਲੇ ਦਿਨਾਂ ਜਦੋਂ ਇਹਨਾਂ ਨੇ ਪ੍ਰੋਗਰੈਸਿਵ ਫਾਰਮਰਸ ਦੇ ਨਾਂ ਥੱਲੇ ਇੱਕ ਸੰਮੇਲਨ ਕਰਾਇਆ, ਤੇ ਈਵਨ ਜਿਹੜਾ ਬਿਹਾਰ ਦਾ ਮੁੱਖ ਮੰਤਰੀ ਹੈ ਸ਼ਾਇਦ ਜਾਂ ਉਹਨਾਂ ਦਾ ਮੇਨ ਸੀ, ਉਹਨੇ ਉਸ ਇਕੱਠ ਦੇ ਵਿੱਚ ਬਾਦਲ ਨੂੰ ਐਡਰੈਸ ਕਰਦਿਆਂ ਕਿਹਾ ਕਿ ਜੀ ਤੁਸੀਂ ਜਿੱਥੇ ਇਹ ਅਗਵਾਈ ਦੇ ਰਹੇ ਹੋ, ਜੇ ਸਾਡੇ ਨਾਲ ਆ ਕੇ ਰਲੋ ਤੇ ਅਸੀਂ ਤੁਹਾਨੂੰ ਪ੍ਰਧਾਨ ਮੰਤਰੀ ਪਦ ਜਿਹੜਾ ਉਹ ਆਫਰ ਕਰਦੇ। ਸੋ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਜਿਹੜੀਆਂ ਧਿਰਾਂ ਕਾਂਗਰਸ ਔਰ BJP ਹਿੰਦੂਤਵਾਦੀਆਂ A ਤੇ B ਟੀਮਾਂ ਇਹਨਾਂ ਤੋਂ ਉਪਰਾਮ ਨੇ ਪੂਰੀ ਤਰ੍ਹਾਂ, ਉਹ ਤਾਂ ਸਿੱਖਾਂ ਵੱਲ ਦੇਖ ਰਹੀਆਂ। ਹੁਣ ਇੱਕ ਪਬਲਿਕ ਐਡਰੈਸ ਸਿਸਟਮ ਦੇ ਨਾਲ ਉਹਨਾਂ ਦਾ ਇਹ ਕਹਿਣਾ, ਸ਼ਰਦ ਪਵਾਰ ਉਸ ਦਾ, ਨਿਤੀਸ਼ ਕੁਮਾਰ ਦਾ, ਇਹ ਗੱਲ ਸਾਬਤ ਕਰਦਾ ਹੈ ਵੀ ਉਹ ਤਾਂ ਵਿਚਾਰੇ ਲੀਡਰਸ਼ਿਪ ਲੁੱਕ ਫਾਰਵਰਡ ਕਰਦੇ ਨੇ ਕਿ ਵੀ ਸਾਡੀ ਤੀਸਰੀ ਧਿਰ ਜਿਹੜੀ ਹੈ ਇਹਨਾਂ ਦੋਨਾਂ ਹਿੰਦੂਤਵੀਆਂ ਤੋਂ ਵੱਖਰੀ, ਉਹਨੂੰ ਸਿੱਖ ਲੀਡ ਕਰਨ। ਬਾਦਲ ਨੂੰ ਜਦੋਂ ਕਹਿ ਰਹੇ ਨੇ ਉਹ ਇੱਕ ਸਿੱਖ ਦੀ ਗੱਲ ਕਰਦੇ ਨੇ, ਤੇ ਸਿੱਖ ਜਿਹੜਾ ਉਹ ਹਿੰਦੂਤਵੀ ਰਾਤ ਤੇ ਚੜਿਆ ਹੋਇਆ। ਉਹ ਨਰਿੰਦਰ ਮੋਦੀ ਦੇ ਸਿਰ ਤੇ ਟੋਪੀ ਨੂੰਮਾ ਪੱਗ ਬੰਨ ਰਿਹਾ ਤਾਂ ਉਹਨੂੰ 3 ਫੁੱਟੀ ਕੇਸਰੀ ਰੰਗ ਦੀ ਮਿਆਨ ਵਾਲੀ ਤਲਵਾਰ ਦੇ ਰਿਹਾ ਵੀ ਘੱਟ ਗਿਣਤੀਆਂ ਦਾ ਘਾਣ ਕਰ। ਸੋ ਇਹ ਇੱਕ ਬਦਕਿਸਮਤ ਪਾਰਟ ਹੈ। ਪਰ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਤੀਸਰੇ ਫਰੰਟ ਦਾ ਆਣਾ ਹੈ, ਇਹ ਇਹਨਾਂ ਹਿੰਦੂਤਵੀਆਂ ਦੇ ਏਜੰਡੇ ਨੂੰ ਵੀ ਡਿਲੂਟ ਕਰਦਾ ਔਰ ਇਸ ਦੇ ਨਾਲ ਜਿਹੜਾ ਇੱਕ ਕਨਫਿਊਜ਼ਨ ਜਾਂ ਭੰਬਲ ਭੂਸਾ ਪੈਦਾ ਕਰਨ 'ਚ ਵੀ ਹੈਲਪ ਕਰਦਾ, ਜਿਵੇਂ ਕਿ ਆਮ ਆਦਮੀ ਪਾਰਟੀ ਵੀ ਭੰਬਲ ਭੂਸਾ ਪਾ ਰਹੀ ਹੈ। ਸੋ ਸਾਨੂੰ ਇਹ ਸੂਟ ਕਰਦਾ। ਹਾਂਜੀ ਡਾਕਟਰ ਸਾਹਿਬ। ਵਿਊਅਰਸ, ਹੁਣ ਸਮਾਂ ਹੋ ਗਿਆ ਹੈ ਬ੍ਰੇਕ ਦਾ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਅਸੀਂ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।